अस्सलाम वालेकुम जी एंड प्यार भरी सत श्री अकाल। मैं हाँ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਅੱਜ ਹੈ ਜਗਤ ਮਾਂ ਬੋਲੀ ਦਿਹਾੜ। ਜਗਤ ਮਾਂ ਬੋਲੀ ਦਿਹਾੜ ਕੀ ਹੈ ਕਿ ਯੂਨੈਸਕੋ ਦੇ ਮਤੇ ਦੇ ਮੁਤਾਬਿਕ ਕਿ ਜਿਹੜਾ ਬੰਦਾ ਜਿੱਥੇ ਪੈਦਾ ਹੋਇਆ, ਜਿਹੜੀ ਜਗ੍ਹਾ ਤੇ ਰਹਿੰਦਾ, ਜਿਸ ਮੁਲਕ 'ਚ ਰਹਿੰਦਾ, ਜਿਸ ਪ੍ਰੋਵਿੰਸ 'ਚ ਰਹਿੰਦਾ, ਜਿਸ ਪਿੰਡ 'ਚ ਰਹਿੰਦਾ, ਜਿਸ ਸ਼ਹਿਰ 'ਚ ਰਹਿੰਦਾ, ਉੱਥੇ ਦੀ ਜਿਹੜੀ ਉਹਦੀ ਲੋਕਲ ਬੋਲੀ ਹੈ, ਜਿਹੜੀ ਉਹਦੀ ਮਾਂ ਬੋਲਦੀ ਹੈ, ਉਹਦਾ ਪਿਓ ਬੋਲਦਾ ਹੈ, ਉਹਦਾ ਪੂਰਾ ਟੱਬਰ ਬੋਲਦਾ ਹੈ, ਉਹ ਬੋਲੀ ਉਹਦੀ ਮਾਂ ਬੋਲੀ ਹੈ। ਇਸ ਤਰ੍ਹਾਂ ਅਸੀਂ ਪੰਜਾਬ ਵਿੱਚ ਪੈਦਾ ਹੋਏ ਹਾਂ। ਪੰਜਾਬੀ ਸਾਡੀ ਜਿਹੜੀ ਹੈ ਮਾਂ ਬੋਲੀ ਹੈ ਔਰ ਪੰਜਾਬੀਆਂ ਨੂੰ ਪੰਜਾਬੀ ਬੋਲਣ ਤੋਂ ਮਨਾ ਕੀਤਾ ਜਾਂਦਾ ਹੈ। ਮੈਂ ਉਹਦਾ ਖੁਦ ਸ਼ਿਕਾਰ ਹੋ ਪੰਜਾਬੀ ਨੂੰ ਦਫ਼ਤਰਾਂ ਦੇ ਵਿੱਚ ਨਹੀਂ ਬੋਲਿਆ ਦਿੱਤਾ ਜਾਂਦਾ, ਸਕੂਲਾਂ ਵਿੱਚ ਨਹੀਂ ਬੋਲਿਆ ਦਿੱਤਾ ਜਾਂਦਾ, ਕਾਲਜ 'ਚ ਨਹੀਂ ਬੋਲਿਆ ਦਿੱਤਾ ਜਾਂਦਾ। ਉਸ ਤੋਂ ਬਾਅਦ ਪਹਿਲੀ ਤੋਂ ਲੈ ਕੇ 5ਵੀਂ ਤੱਕ ਕਲਾਸ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੁੰਦੀ ਹੈ ਉਹਦੇ ਵਿੱਚ ਪੰਜਾਬੀ ਨੂੰ ਨਹੀਂ ਪੜ੍ਹਾਇਆ ਜਾਂਦਾ, ਬਲਕਿ ਜਿਹੜੇ ਬੱਚੇ ਪੰਜਾਬੀ ਬੋਲ ਰਹੇ ਹੁੰਦੇ ਨੇ ਉਹਨਾਂ ਨੂੰ ਟੌਂਟ ਕੀਤਾ ਜਾਂਦਾ ਹੈ, ਉਹਨਾਂ ਦੇ ਉੱਤੇ ਹਾਸੇ ਕੀਤੇ ਜਾਂਦੇ ਨੇ, ਉਹਨਾਂ ਨੂੰ ਐਜ਼ ਏ ਜੋਕ ਲਿਆ ਜਾਂਦਾ। ਅਸੀਂ ਡਿਫਰੈਂਟ ਸੋਸ਼ਲ ਫੋਰਮਸ ਦੇ ਉੱਤੇ ਦੇਖਦੇ ਹਾਂ ਕਿ ਉਹਨਾਂ ਬੱਚਿਆਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਉਰਦੂ ਵਿੱਚ ਮਿਕਸ ਪੰਜਾਬੀ ਹੁੰਦੀ ਹੈ ਉਹਨੂੰ ਲੈ ਕੇ ਲੋਕੀ ਬਹੁਤ ਟਿੱਪਣੀਆਂ ਕਰ ਰਹੇ ਹੁੰਦੇ ਨੇ। ਤਾਂ ਸੋ ਪਲੀਜ਼ ਆਪਣੇ ਬੱਚਿਆਂ ਨੂੰ ਕਹੋ ਕਿ ਘਰ ਪੰਜਾਬੀ ਬੋਲਣ, ਬਾਹਰ ਵੀ ਪੰਜਾਬੀ ਬੋਲਣ। ਅਗਰ ਸਕੂਲ ਦੇ ਵਿੱਚ ਉਹਨਾਂ ਨੂੰ ਮਨਾਹੀ ਕੀਤੀ ਜਾਂਦੀ ਹੈ, ਉੱਥੇ ਉਰਦੂ ਪੜ੍ਹਾਈ ਜਾਂਦੀ ਹੈ, ਇੰਗਲਿਸ਼ ਪੜ੍ਹਾਈ ਜਾਂਦੀ ਹੈ, ਤੇ ਉਹਨਾਂ ਵਾਸਤੇ ਉੱਥੇ ਦੀ ਜਿਹੜੀ ਜ਼ੁਬਾਨ ਹੈ ਉਹ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਕਿ ਪੰਜਾਬੀਆਂ ਦੇ ਨਾਲ ਸਭ ਤੋਂ ਪਹਿਲੇ ਜਿਹੜਾ ਧੱਕਾ ਹੈ ਉਹ ਬ੍ਰਿਟਿਸ਼ ਦੌਰ ਦੇ ਵਿੱਚ ਹੁੰਦਾ। ਕਿਵੇਂ ਹੁੰਦਾ? ਅਕਤੂਬਰ 1848 ਦੇ ਵਿੱਚ ਜਦੋਂ ਪੰਜਾਬ ਦੇ ਉੱਤੇ ਪੂਰਾ ਕਬਜ਼ਾ ਕਰ ਲੈਂਦੀ ਹੈ ਬ੍ਰਿਟਿਸ਼ ਸਰਕਾਰ, ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਕ ਕਾਇਦਾ ਸੀ ਜਿਹਨੂੰ ਕਿ ਕਾਇਦਾ ਨੂਰ ਕਿਹਾ ਜਾਂਦਾ ਸੀ। ਇਹ ਗੱਲ ਸੁਣਨ ਵਾਲੀ ਹੈ। ਕਾਇਦਾ ਨੂਰ ਜਿਹੜਾ ਉਹ ਫਾਰਸੀ ਦੇ ਵਿੱਚ ਸੀ, ਨਾ ਕਿ ਉਹ ਗੁਰਮੁਖੀ 'ਚ ਸੀ, ਨਾ ਉਹ ਦੇਵਨਾਗਰੀ ਸੀ, ਨਾ ਉਹ ਸੰਸਕ੍ਰਿਤੀ ਦੇ ਵਿੱਚ ਸੀ। ਜਿੱਥੇ ਸਾਨੂੰ ਇੱਥੇ ਪੜ੍ਹਾਇਆ ਜਾਂਦਾ ਕਿ ਜੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਉਹ ਕੀਤਾ, ਲੇਕਿਨ ਪਹਿਲਾ ਪੰਜਾਬੀ ਐਗਰੀਕਲਚਰ ਸਕੂਲ ਗੁਜਰਾਂਵਾਲਾ ਦੇ ਵਿੱਚ GT ਰੋਡ ਦੇ ਉੱਤੇ ਅੱਜ ਵੀ ਉਹ ਸਕੂਲ ਮੌਜੂਦ ਹੈ। ਉਹ ਸਕੂਲ ਖੋਲ੍ਹਿਆ ਗਿਆ ਐਗਰੀਕਲਚਰ ਮਤਲਬ ਕਿ ਸਕੂਲ ਵਾਹੀ ਬੀਜੀ ਵਾਸਤੇ, ਸਾਡੇ ਕਿਸਾਨਾਂ ਭਰਾਵਾਂ ਵਾਸਤੇ, ਉਹਨਾਂ ਦੇ ਬੱਚਿਆਂ ਵਾਸਤੇ। ਦੂਸਰਾ ਉਹਨੇ ਕਾਇਦਾ ਨੂਰ ਜਿਹੜਾ ਸੀ, ਕਾਇਦਾ ਨੂਰ ਜਿਹੜਾ ਸੀ ਉਹ ਫਾਰਸੀ ਦੇ ਵਿੱਚ ਸੀ, ਜਦ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮਜ਼ਹਬੀ ਜ਼ੁਬਾਨ ਹੈ ਜਾਂ ਅਗਰ ਲੈਂਗੁਏਜ ਕਿਹਾ ਜਾਏ ਤੇ ਉਹ ਸੀ ਗੁਰਮੁਖੀ। ਟੈਕਸਟ ਜਿਹੜਾ ਸੀ ਉਹਦਾ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਪੰਜਾਬੀ ਜ਼ੁਬਾਨ ਦੇ ਦੋ ਰਸਮੁਲ ਖਾਤ ਨੇ, ਇੱਕ ਨੂੰ ਸ਼ਾਹਮੁਖੀ ਕਿਹਾ ਜਾਂਦਾ ਔਰ ਇੱਕ ਨੂੰ ਗੁਰਮੁਖੀ ਕਿਹਾ ਜਾਂਦਾ। ਸ਼ਾਹਮੁਖੀ ਜਿਹੜੀ ਹੈ ਬਾਬਾ ਫਰੀਦ ਜੀ ਨੇ, ਅੱਜ ਤੋਂ ਤੁਸੀਂ ਕਹਿ ਸਕਦੇ ਹੋ ਤਕਰੀਬਨ 1000 ਸਾਲ ਪਹਿਲੇ ਵੀ ਕਹਿ ਸਕਦੇ ਹੋ ਕਿ ਉਹ ਜਿਹੜੀ ਸੀ ਉਹ ਸਾਰੀ ਸੀ ਉਸ ਵੇਲੇ, ਔਰ ਉਹਨਾਂ ਨੇ ਲਿਖਣਾ ਵੀ ਸ਼ੁਰੂ ਕੀਤਾ ਸੀ। ਇਸੇ ਤਰ੍ਹਾਂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਬਹੁਤ ਜ਼ਿਆਦਾ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹ ਪਰਸ਼ੀਅਨ ਔਰ ਅਰੈਬਿਕ ਦੇ ਵਿੱਚ ਨੇ। ਇਸੇ ਤਰ੍ਹਾਂ ਹੀ ਅਗਰ ਤੁਸੀਂ ਪੂਰਾ ਮੁਗਲ ਪੀਰੀਅਡ ਦੇਖ ਲਓ ਤਾਂ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜੇ ਜ਼ਫਰਨਾਮਾ ਤੱਕ ਲਿਖਿਆ ਗਿਆ ਔਰੰਗਜ਼ੇਬ ਆਲਮਗੀਰ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਮਿਆਨ, ਤੇ ਉਹ ਵੀ ਜਿਹੜਾ ਸੀ ਉਹ ਫਾਰਸੀ ਦੇ ਵਿੱਚ ਹੀ ਲਿਖਿਆ ਗਿਆ ਸੀ। ਲਿਹਾਜ਼ਾ ਗੋਰੇ ਨੇ ਕੀ ਕੀਤਾ ਕਿ 1848 ਦੇ ਵਿੱਚ ਕਾਇਦਾ ਨੂਰ ਜਿਹੜਾ ਉਹਦਾ ਢੇਰ ਲਾਇਆ। 1.25 ਲੱਖ ਕਾਇਦਾ ਨੂਰ ਜਿਹੜਾ ਪੰਜਾਬੀਆਂ ਕੋਲ ਲੈ ਕੇ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਇਨਾਮ ਰੱਖਿਆ ਗਿਆ ਕਿ ਜਿਹੜਾ ਕਾਇਦਾ ਨੂਰ ਜਮ੍ਹਾਂ ਕਰਾਏਗਾ ਉਹਨੂੰ ਉਸ ਵਕਤ ਦੇ 4 ਆਨੇ ਮਿਲਣਗੇ। 4 ਆਨੇ ਉਸ ਵੇਲੇ ਤੁਸੀਂ ਲਾ ਲਓ ਕਿ 4 ਆਨੇ ਜਿਸ ਬੰਦੇ ਕੋਲ ਹੁੰਦੇ ਸੀ ਉਹ ਬਹੁਤ ਅਮੀਰ ਹੁੰਦਾ ਸੀ। ਲਿਹਾਜ਼ਾ ਕਾਇਦਾ ਨੂਰ ਜਿਹੜਾ ਸੀ ਉਹ ਸਾੜ ਦਿੱਤਾ ਗਿਆ ਤਾਂ ਕਿ ਪੰਜਾਬੀ ਜਿਹੜੇ ਉਸ ਵੇਲੇ ਲਿਟਰੇਸੀ ਰੇਟ ਜਿਹੜਾ ਪੰਜਾਬੀਆਂ ਦਾ ਸੀ ਉਹ ਕਿੰਨਾ ਸੀ? 87.8, ਠੀਕ ਹੈ। 88% ਪੜ੍ਹੇ ਲਿਖੇ ਪੰਜਾਬੀ ਸਨ। ਅੱਜ ਦੋਵਾਂ ਪੰਜਾਬਾਂ ਦੇ ਵਿੱਚ ਵੀ ਮਿਲਾ ਕੇ 67% ਜਿਹੜੀ ਹੈ ਆਬਾਦੀ ਉਹ ਪੜ੍ਹੀ ਲਿਖੀ ਮੰਨੀ ਜਾਂਦੀ ਹੈ। ਇਹਦਾ ਮਤਲਬ ਹੈ ਕਿ ਉਹਦੇ ਤੋਂ 20% ਪੰਜਾਬੀ ਜਿਹੜੇ ਨੇ ਉਹ ਥੱਲੇ ਆ ਗਏ। ਲਿਹਾਜ਼ਾ ਇੱਕ ਮਾਂ ਬੋਲੀ ਜਿਹੜੀ ਹੁੰਦੀ ਹੈ ਉਹਦਾ ਬਹੁਤ ਵੱਡਾ ਕਿਰਦਾਰ ਹੁੰਦਾ ਤਰੱਕੀ ਦੇ ਵਿੱਚ ਵੀ, ਰਹਿਣ ਸਹਿਣ ਦੇ ਵਿੱਚ ਵੀ, ਕਲਚਰ ਦੇ ਵਿੱਚ ਵੀ, ਹੈਰੀਟੇਜ ਦੇ ਵਿੱਚ ਵੀ, ਹਰ ਜਗ੍ਹਾ ਦੇ ਉੱਤੇ। ਤੁਸੀਂ ਦੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਬਿਲਕੁਲ ਰੁਕਿਆ ਗੱਲ ਕਰ ਰਿਹਾ ਵਾਂ, ਕੋਈ ਵਿੱਚ ਰੁਕਾਵਟ ਨਹੀਂ ਆ ਰਹੀ ਕਿਉਂਕਿ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਬੋਲ ਰਿਹਾ। ਇਸੇ ਤਰ੍ਹਾਂ ਹੀ ਜਿੱਥੇ ਤੁਸੀਂ ਪੈਦਾ ਹੋਏ, ਜਿਹੜੀ ਜਗ੍ਹਾ ਤੇ ਜੰਮੇ ਹੋ, ਜਿਹੜਾ ਲਹਿਜਾ ਤੁਹਾਡਾ ਹੈਗਾ, ਤੁਸੀਂ ਉੱਥੇ ਉਹ ਬੋਲੀ ਬੋਲੋਗੇ ਤੇ ਤੁਸੀਂ ਕਦੀ ਵੀ ਦਿੱਕਤ ਨਹੀਂ ਆਏਗੀ ਤੁਹਾਨੂੰ। ਮਿਸਾਲ ਦੇ ਤੌਰ ਤੇ ਇੰਜੀਨੀਅਰਿੰਗ ਹੈ ਜਾਂ ਆਰਕੀਟੈਕਚਰ ਹੈ ਜਾਂ ਕੋਈ ਵੀ ਸਬਜੈਕਟ ਹੈ ਤੁਸੀਂ ਪੜ੍ਹਦੇ ਹੋ ਤੇ ਤੁਸੀਂ ਅਗਰ ਆਪਣੀ ਮਾਂ ਬੋਲੀ ਦੇ ਵਿੱਚ ਪੜ੍ਹਦੇ ਹੋ ਤੇ ਤੁਹਾਨੂੰ ਉਹਦੇ 'ਚ ਪੜ੍ਹਨ 'ਚ ਕੋਈ ਦਿੱਕਤ ਨਹੀਂ ਆਉਂਦੀ। ਲੇਕਿਨ ਦੂਸਰੀਆਂ ਜ਼ੁਬਾਨਾਂ ਜਿਹੜੀਆਂ ਕਿ ਕਹਿ ਲਓ ਤੁਸੀਂ ਇਨਵੇਡਰ ਲੈਂਗੁਏਜਸ ਨੇ, ਤੁਹਾਨੂੰ ਧੱਕੇ ਨਾਲ ਪੜ੍ਹਾਈਆਂ ਜਾਂਦੀਆਂ ਨੇ, ਜਿਹਨੂੰ ਅਸੀਂ ਅੱਜ ਤੱਕ ਤਸਲੀਮ ਨਹੀਂ ਕੀਤਾ। ਅਸੀਂ 6ਵੀਂ 'ਚ ਆ ਕੇ ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ ਸੀ, ਅੱਜ ਤੱਕ ਉਹ ਦਿੱਕਤ ਸਾਡੇ ਨਾਲ ਚੱਲ ਰਹੀ ਹੈ। 47 ਦੇ ਤੋਂ ਪਹਿਲੇ ਵੀ ਇਹੀ ਮਾਮਲਾ ਸੀ ਕਿ ਲੋਕੀ ਦੂਜੀਆਂ ਲੈਂਗੁਏਜਸ ਜਿਹੜੀਆਂ ਸਨ ਬਿਲਕੁਲ ਨਹੀਂ ਸੀ ਕਰਨਾ ਚਾਹੁੰਦੇ। ਲੇਕਿਨ ਹੁਣ ਤਾਂ ਜਿਹੜੇ ਦੁਨੀਆ ਹੈ ਇਹਦੇ ਵਿੱਚ ਤੁਸੀਂ ਦੇਖੋ ਕਿ ਇੱਕ ਰੈਵੋਲੂਸ਼ਨ ਆ ਰਿਹਾ, ਪੂਰੀ ਚੇਂਜ ਆ ਰਹੀ ਹੈ ਕਿ ਜਿਹੜੇ ਲੋਕ ਆਪਣੀ ਜ਼ੁਬਾਨ ਦੇ ਵਿੱਚ ਕੰਮ ਕਰ ਰਹੇ ਨੇ ਉਹੀ ਅੱਗੇ ਜਾ ਰਹੇ ਨੇ। ਤੇ ਮੈਂ ਹੀ ਕਹਾਂਗਾ ਕਿ 21 ਫਰਵਰੀ 2024 ਦੇ ਹਵਾਲੇ ਨਾਲ ਤੁਹਾਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੋਂ ਬਿਲਕੁਲ ਨਾ ਰੋਕੋ। ਪੰਜਾਬੀ ਕੋਈ ਜਾਹਲਾਂ ਦੀ ਜ਼ੁਬਾਨ ਨਹੀਂ ਹੈ, ਪੰਜਾਬੀ ਕੋਈ ਓਡਾਂ ਦੀ ਜ਼ੁਬਾਨ ਨਹੀਂ ਹੈ, ਪੰਜਾਬੀ ਕੋਈ ਜਾਂਗਲੀਆਂ ਦੀ ਜ਼ੁਬਾਨ ਨਹੀਂ ਹੈ। ਕਿਸੇ ਐਸੇ
ਚੀਜ਼ ਨਾਲ ਜੋੜਨਾ ਪੰਜਾਬੀ ਨੂੰ ਸਰਾਸਰ ਗਲਤ ਹੈ। ਕੋਈ ਹੋਰ ਕਰੇ ਤੇ ਉਹਦਾ ਕਲਚਰ, ਕੋਈ ਹੋਰ ਕਰੇ ਤੇ ਉਹਦਾ ਰਿਵਾਜ, ਕੋਈ ਹੋਰ ਕਰੇ ਤੇ ਉਹਦੀ ਰਸਮ। ਪੰਜਾਬੀ ਅਗਰ ਆਪਣੀ ਲੋਹੜੀ ਮਨਾਉਣ ਤੇ ਕੀ ਜੀ ਉਹ ਹਿੰਦੂਆਂ ਨਾਲ ਰਸਮ ਹੈ? ਕਿਆ ਅਬਦੁੱਲਾ ਭੱਟੀ ਜਿਹੜਾ ਸੀ, ਅਬਦੁੱਲਾ ਭੱਟੀ ਕਿਆ ਉਹ ਹਿੰਦੂ ਸੀ ਜਾਂ ਸਿੱਖ ਸੀ? ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਕਈ ਮਾਮਲਾਤ ਦੇ ਵਿੱਚ ਜਿਹੜਾ ਹੈ ਉਹਨੂੰ ਧਾਰਮਿਕ ਲੈ ਲੈਂਦੇ ਹਾਂ। ਇਸੇ ਤਰ੍ਹਾਂ ਹੀ ਸਾਨੂੰ ਬਾਰ-ਬਾਰ ਸੋਸ਼ਲ ਫੋਰਮਸ ਦੇ ਉੱਤੇ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜੀ ਪੰਜਾਬੀ ਬੋਲਦੇ ਹੋ ਇਹ ਪੰਜਾਬੀ ਤੇ ਸਿੱਖਾਂ ਲਈ ਪੰਜਾਬੀ ਹੈ। ਭਾਈ ਸਿੱਖਾਂ ਵਾਲੀ ਪੰਜਾਬੀ ਕਿਹੜੀ ਹੁੰਦੀ ਹੈ? ਮੁਸਲਮਾਨਾਂ ਵਾਲੀ ਪੰਜਾਬੀ ਕਿਹੜੀ ਹੁੰਦੀ ਹੈ? ਪੰਜਾਬੀ ਤੇ ਪੰਜਾਬੀ ਹੈ, ਚਾਹੇ ਉਹ ਲਹਿੰਦੇ ਪੰਜਾਬ 'ਚ ਬੋਲੀ ਜਾਏ, ਚਾਹੇ ਉਹ ਚੜ੍ਹਦੇ ਪੰਜਾਬ ਦੇ ਵਿੱਚ ਬੋਲੀ ਜਾਏ। ਸੋ ਪੰਜਾਬੀ ਨੂੰ ਧਰਮਾਂ ਦੇ ਨਾਲ ਨਾ ਤੋਲੋ ਕਿ ਵੀ ਇਹ ਮੁਸਲਮਾਨਾਂ ਦੀ ਹੈ, ਸਿੱਖਾਂ ਦੀ ਹੈ, ਹਿੰਦੂਆਂ ਦੀ ਹੈ ਜਾਂ ਕ੍ਰਿਸਚਨਾਂ ਦੀ ਹੈ। ਬੋਲੀ ਜਿਹੜੀ ਹੁੰਦੀ ਹੈ ਉਹ ਇੱਕ ਇਲਾਕੇ ਦੀ ਹੁੰਦੀ ਹੈ, ਨਾ ਕਿ ਕਿਸੇ ਮਜ਼ਹਬ ਦੀ ਹੁੰਦੀ ਹੈ। ਸੋ ਪਲੀਜ਼ ਅਗਰ ਤੁਹਾਡੇ ਲਾਗੇ ਵੀ ਇਦਾਂ ਦਾ ਕੋਈ ਹੋ ਰਿਹਾ ਜਾਂ ਲੋਕੀ ਇੱਕ ਦੂਜੇ ਨਾਲ ਗੱਲ ਕਰਨ ਦੇ ਵਿੱਚ ਦਿੱਕਤ ਮਹਿਸੂਸ ਕਰਦੇ ਨੇ, ਪੰਜਾਬੀ ਬਹੁਤ ਸੋਹਣੀ ਜ਼ੁਬਾਨ ਹੈ। ਮੈਂ ਵੀ ਤੁਹਾਡੇ ਨਾਲ ਦੇਖੋ ਗੱਲ ਕਰ ਰਿਹਾ ਵਾਂ, ਇਹਦੇ 'ਚ ਤਮੀਜ਼ ਹੈ, ਇਹਦੇ ਵਿੱਚ ਪਿਆਰ ਹੈ, ਇਹਦੇ 'ਚ ਮੁਹੱਬਤ ਹੈ, ਇਹਦੇ ਵਿੱਚ ਐਜੂਕੇਸ਼ਨ ਹੈ, ਇਹਦੇ ਵਿੱਚ ਹਿਸਟਰੀ ਹੈ, ਇਹਦੇ ਵਿੱਚ ਹੈਰੀਟੇਜ ਹੈ, ਇਹਦੇ ਵਿੱਚ ਤੁਹਾਡੀ ਜ਼ਿੰਦਗੀ ਦਾ ਹਰ ਪਹਿਲੂ ਹੈ ਤੁਹਾਡੀ ਮਾਂ ਬੋਲੀ ਦੇ ਵਿੱਚ। ਇਹਨੂੰ ਤਮੀਜ਼ਦਾਰ ਔਰ ਬਦਤਮੀਜ਼ ਤੁਸੀਂ ਬਣਾਉਂਦੇ ਹੋ ਜਿਹੜੇ ਬੋਲਣ ਵਾਲੇ ਹੋ, ਗੱਲ-ਗੱਲ ਦੇ ਨਾਲ ਗਾਲ ਕੱਢਦੇ ਹੋ। ਹਰ ਜ਼ਬਾਨ ਦੇ ਵਿੱਚ ਲੋਕੀ ਗਾਲਾਂ ਕੱਢਦੇ ਨੇ, ਲੇਕਿਨ ਜਦੋਂ ਗਾਲ ਦੀ ਗੱਲ ਆਉਂਦੀ ਹੈ ਤਾਂ ਉਦੋਂ ਪੰਜਾਬ ਔਰ ਪੰਜਾਬੀ ਨੂੰ ਹੀ ਕਿਉਂ ਟੌਂਟ ਕੀਤਾ ਜਾਂਦਾ ਹੈ? ਅੱਜ ਵੀ ਤੁਸੀਂ ਜਿਹੜੇ ਇਲੈਕਸ਼ਨ ਹੋਏ ਨੇ ਜਾਂ ਉਸ ਤੋਂ ਪਹਿਲੇ ਵੀ ਨੇ, ਜਦੋਂ ਵੀ ਗੱਲ ਹੁੰਦੀ ਹੈ ਤਾਂ ਕਹਿੰਦੇ ਨੇ ਪੰਜਾਬ ਜਿਹੜਾ ਬਾਕੀ ਸੂਬਿਆਂ ਦਾ ਹੱਕ ਖਾ ਰਿਹਾ, ਤੇ ਪੰਜਾਬ ਸਭ ਤੋਂ ਬਹੁਤਾ ਟੈਕਸ ਵੀ ਦੇ ਰਿਹਾ, ਪੰਜਾਬ ਸਭ ਤੋਂ ਜ਼ਿਆਦਾ ਬਿੱਲ ਵੀ ਦੇ ਰਿਹਾ, ਪੰਜਾਬ ਜਿਹੜਾ ਸਭ ਤੋਂ ਜ਼ਿਆਦਾ ਰੈਵਨਿਊ ਵੀ ਜਨਰੇਟ ਕਰਦਾ, ਪੰਜਾਬ ਸਭ ਤੋਂ ਜ਼ਿਆਦਾ ਐਗਰੀ ਕ੍ਰੌਪਸ ਵੀ ਪੈਦਾ ਕਰਦਾ, ਪੰਜਾਬ ਸਭ ਤੋਂ ਜ਼ਿਆਦਾ ਗੰਨਾ ਪੈਦਾ ਕਰਦਾ, ਚਾਵਲ ਪੈਦਾ ਕਰਦਾ, ਆਟਾ ਪੈਦਾ ਕਰਦਾ, ਕਣਕ ਪੈਦਾ ਕਰਦਾ, ਗੁੜ ਪੈਦਾ ਕਰਦਾ, ਚੀਨੀ ਪੈਦਾ ਕਰਦਾ, ਦਾਲਾਂ ਪੈਦਾ ਕਰਦਾ। ਪੰਜਾਬ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਦੇ ਵਿੱਚ ਅੱਗੇ ਜਾਂਦਾ ਹੈ ਕਿ ਉਹਦੇ ਸਭ ਤੋਂ ਜ਼ਿਆਦਾ ਬੱਚੇ ਜਿਹੜੇ ਨੇ ਸਕੂਲਾਂ ਵਿੱਚ ਪੜ੍ਹਨ ਵਾਸਤੇ ਜਾਂਦੇ ਨੇ। ਇਸ ਵਾਸਤੇ ਪੰਜਾਬ ਅੱਗੇ ਹੈ, ਪੰਜਾਬੀ ਇਸ ਵਾਸਤੇ ਸਭ ਤੋਂ ਅੱਗੇ ਨੇ। ਗਾਣਾ ਚਾਹੇ ਬੱਬੂ ਮਾਨ ਦਾ ਹੋਵੇ ਤੇ ਭਾਵੇਂ ਸੁਰਿੰਦਰ ਕੌਰ ਜੀ ਦਾ ਹੋਵੇ ਤੇ ਭਾਵੇਂ ਗੁਰਦਾਸ ਮਾਨ ਜੀ ਦਾ ਹੋਵੇ, ਤੇ ਇੱਧਰੋਂ ਭਾਵੇਂ ਬਰਾਲ ਹੱਕ ਦਾ ਹੋਵੇ ਤੇ ਭਾਵੇਂ ਆਲਮ ਲਵਾਰ ਦਾ ਹੋਵੇ ਤੇ ਆਰਫ ਲਵਾਰ ਦਾ ਹੋਵੇ, ਭਾਵੇਂ ਉਹ ਸਿੱਧੂ ਮੂਸੇਵਾਲਾ ਗਾਵੇ ਤੇ ਜਾਂ ਭਾਵੇਂ ਉਹ ਕਹਿ ਲਓ ਕੋਈ ਦਲੇਰ ਮਹਿੰਦੀ ਗਾਵੇ, ਸਾਰੇ ਦੇ ਸਾਰੇ ਸੁਣਦੇ ਨੇ, ਬੋਲਦੇ ਨੇ, ਗਾਉਂਦੇ ਨੇ। ਫਿਰ ਇਹਨੂੰ ਪੜ੍ਹਾਉਣ ਦੇ ਵਿੱਚ ਕੀ ਦਿੱਕਤ ਹੈ? ਫਿਰ ਕੀ ਤਕਲੀਫ ਹੈ? ਇੱਥੋਂ ਤੁਸੀਂ ਸੋਚੋ ਕਿ ਗੋਰੇ ਨੇ ਡਿਵਾਈਡ ਐਂਡ ਰੂਲ ਕਿਸ ਲਈ ਕੀਤਾ? ਪੰਜਾਬ ਨੂੰ ਪਹਿਲੇ ਤਕਸੀਮ ਕੀਤਾ 2 ਹਿੱਸਿਆਂ ਦੇ ਵਿੱਚ, ਫਿਰ ਉਹ ਵੰਡਿਆ ਗਿਆ 5 ਹਿੱਸਿਆਂ 'ਚ। ਹੁਣ ਪੰਜਾਬ ਹੋ ਗਿਆ 7ਵੇਂ ਹਿੱਸਿਆਂ ਦੇ ਵਿੱਚ, ਤੇ 8ਵੀਂ ਵੰਡ ਅਸੀਂ ਹੋਣ ਨਹੀਂ ਦੇਣੀ। ਠੀਕ ਹੈ ਕਿ ਨਹੀਂ? ਇਹ ਪੰਜਾਬ ਇੱਕ ਰਹੇਗਾ। ਜਿਹੜਾ ਪੰਜਾਬ ਨੂੰ ਤਕਸੀਮ ਕਰਨ ਦੀ ਗੱਲ ਕਰਦਾ ਹੈ ਤੇ ਸਭ ਤੋਂ ਪਹਿਲੇ ਜਿਹੜਾ ਸੂਬਾ ਬੋਲੇਗਾ ਕਿ ਵੀ ਪੰਜਾਬ ਨੂੰ ਤਕਸੀਮ ਕਰਨਾ, ਪਹਿਲੇ ਉਹਦੇ ਟੋਟੇ ਹੋਣੇ ਚਾਹੀਦੇ ਨੇ। ਠੀਕ ਹੈ? ਉਹਨਾਂ ਦੇ ਵਿੱਚ ਵੀ ਸਟੇਟਾਂ ਜਿਹੜੀਆਂ ਨੇ ਉਹ ਜ਼ਿਮ ਕੀਤੀਆਂ ਗਈਆਂ ਨੇ, ਉਹਨਾਂ ਦੇ ਵਿੱਚ ਵੀ ਦੂਜੇ ਸੂਬਿਆਂ ਨੂੰ ਟੁਕੜੇ ਕਰਕੇ ਪਾਏ ਗਏ ਨੇ। ਬਹੁਤ ਜ਼ਿਆਦਾ ਸਾਰੇ ਲੋਕ ਮੇਰੇ ਨਾਰਥ ਵੈਸਟ ਪੰਜਾਬ ਦੀ ਗੱਲ ਦੇ ਉੱਤੇ ਬੜਾ ਕੁਝ ਕਹਿੰਦੇ ਨੇ। ਹਜ਼ਾਰਾ ਡਿਵੀਜ਼ਨ ਕੀ ਹੈ? ਅੱਜ ਵੀ ਲੋਕ ਉੱਥੇ ਪੰਜਾਬੀ ਦਾ 8ਵਾਂ ਡਾਇਲੈਕਟ ਬੋਲਦੇ ਨੇ, ਜਿਹਨੂੰ ਕਿ ਹਿੰਦਕੋ ਕਿਹਾ ਜਾਂਦਾ ਹੈ। ਕਸ਼ਮੀਰ ਦੇ ਨਾਲ ਜੁੜੇ ਹੋਏ ਇਲਾਕੇ ਮੀਰਪੁਰ ਹੈ, ਫਿਰ ਉਸ ਤੋਂ ਬਾਅਦ ਹੋਰ ਇਲਾਕੇ ਭਿੰਬਰ ਹੈ, ਉਤਲਾ ਏਰੀਆ ਹੈ, ਉਹ ਸਾਰੇ ਦੇ ਸਾਰੇ ਪੰਜਾਬੀਆਂ ਦੇ ਡਾਇਲੈਕਟ ਬੋਲਦੇ ਨੇ। ਔਰ ਸਾਨੂੰ ਇੱਕ ਦੂਜਿਆਂ ਨੂੰ ਪੂਰਾ ਸਮਝ ਆਉਂਦਾ ਹੈ ਕਿ ਵੀ ਇਹ ਕੀ ਬੋਲਦੇ ਪਏ ਨੇ। ਤੇ ਮੈਂ ਇਹੀ ਕਹਾਂਗਾ, ਮਾਣ ਕਰੋ ਆਪਣੀ ਮਾਂ ਬੋਲੀ ਦੇ ਉੱਤੇ, ਆਪਣੇ ਪੰਜਾਬੀ ਹੋਣੇ ਦੇ ਉੱਤੇ, ਆਪਣੇ ਪੰਜਾਬ ਦੇ ਵਿੱਚ ਰਹਿਣ ਦੇ ਉੱਤੇ, ਆਪਣੀ ਮਿੱਟੀ ਦਾ ਹੱਕ ਅਦਾ ਕਰੋ। ਆਪਣੇ ਕੁੜਤੇ ਚਾਦਰੇ ਤੇ, ਆਪਣੀਆਂ ਪਗੜੀਆਂ ਦੇ ਉੱਤੇ, ਆਪਣੇ ਸਿਰ ਦੇ ਉੱਤੇ ਰੱਖੇ ਹੋਏ ਪਟਕਿਆਂ ਦੇ ਉੱਤੇ, ਆਪਣੇ ਜਿਹੜੇ ਤੁਸੀਂ ਕੁੜਤੇ ਪਜਾਮੇ ਪਾਉਂਦੇ ਹੋ, ਤੇ ਅਗਰ ਤੁਸੀਂ ਕੋਈ ਪੰਜਾਬੀ ਸਿੰਗਰ ਹੋ, ਪੰਜਾਬੀ ਰਾਈਟਰ ਹੋ, ਪੰਜਾਬੀ ਐਗਰੀਕਲਚਰਿਸਟ ਹੋ, ਪੰਜਾਬੀ ਫਾਰਮਿੰਗ ਕਰਦੇ ਹੋ, ਪੰਜਾਬੀ ਤੁਸੀਂ ਹਿਸਟਰੀ ਹੈਰੀਟੇਜ ਦੀ ਗੱਲ ਕਰਦੇ ਹੋ, ਆਰਕੀਟੈਕਚਰ ਦੀ ਗੱਲ ਕਰਦੇ ਹੋ, ਤਾਂ ਆਪਣੇ ਆਪ ਦੇ ਵਿੱਚ ਮਾਣ ਕਰੋ ਕਿ ਤੁਸੀਂ ਪੰਜਾਬੀ ਹੋ। ਉਸ ਧਰਤੀ ਦੇ ਉੱਤੇ ਪੈਦਾ ਹੋਏ ਜਿੱਥੇ ਮਾਂ ਨੇ ਸੂਰਮੇ ਜੰਮੇ ਨੇ, ਜਿਨ੍ਹਾਂ ਨੇ ਟੱਕਰ ਦਿੱਤੀ ਪੋਰਸ ਵਰਗੇ ਨੂੰ। ਜਾਂਦੇ ਜਾਂਦੇ ਉਹਦਾ ਐਸਾ ਤੀਰ ਚੁਭਾਇਆ ਕਿ ਅਲੈਗਜ਼ੈਂਡਰੀਆ 'ਚ ਜਾ ਕੇ ਮਰ ਗਿਆ, ਔਰ ਉਹਨਾਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਵੀ ਸੀ। ਬਸ ਬਹੁਤ ਹੋ ਗਿਆ, ਜੀਣ ਦਿਵੋ ਲੋਕਾਂ ਨੂੰ ਆਪਣੀ ਤਰਜ਼ੇ ਜ਼ਿੰਦਗੀ ਜਿਹੜੀ ਹੈ ਆਪ ਗੁਜ਼ਾਰਨ ਦਿਓ। ਕਿਸੇ ਨੂੰ ਇਹ ਨਾ ਕਹੋ ਕਿ ਤੂੰ ਗਲਤ ਕਰ ਰਿਹਾ, ਕਿਸੇ ਨੂੰ ਇਹ ਨਾ ਕਹੋ ਕਿ ਤੂੰ ਇਦਾਂ ਦਾ ਲੱਗ ਰਿਹਾ, ਤੂੰ ਉਦਾਂ ਦਾ ਲੱਗ ਰਿਹਾ। ਖੁਦਾਰਾ, ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ ਕਿ ਤੁਸੀਂ ਹਲੇ ਤੱਕ ਇਹਨਾਂ ਗੱਲਾਂ ਦੇ ਵਿੱਚ ਪਏ ਹੋਏ ਹੋ ਕਿ ਵੀ ਤੂੰ ਇਹ ਕਿਉਂ ਕਰਨਾ ਪਿਆ, ਤੂੰ ਉਹ ਕਿਉਂ ਕਰਨਾ ਪਿਆ, ਤੂੰ ਇਹ ਬੋਲੀ ਕਿਉਂ ਬੋਲਣਾ, ਤੂੰ ਉਹ ਕਿਉਂ ਬੋਲਣਾ। ਫਿਰ ਹੀ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਸਾਰਾ ਕੁਝ, ਜਿਸ ਸੂਬੇ ਦੇ ਵਿੱਚ ਤੁਸੀਂ ਰਹਿਣ ਵਾਲੇ ਹੋ, ਉੱਥੇ ਦਾ ਤੁਸੀਂ ਆਪਣਾ ਪਹਿਨਾਵਾ ਪਾਓ, ਉੱਥੇ ਦੀ ਲੈਂਗੁਏਜ ਸਿੱਖੋ, ਉੱਥੇ ਦੀ ਜ਼ੁਬਾਨ ਸਿੱਖੋ, ਆਪਣੀ ਮਾਂ ਬੋਲੀ ਤੋਂ ਪਿੱਛੇ ਮਤ ਹਟੋ, ਔਰ ਜੋ ਕੋਈ ਕਹਿੰਦਾ ਉਹਨੂੰ ਕਹਿਣ ਦੇਵੋ। ਜਦੋਂ ਗਾਣੇ ਆਉਂਦੇ ਨੇ ਤਾਂ ਉਸ ਵੇਲੇ ਤਾਂ ਸਾਰੇ ਗਾਣ ਲੱਗ ਪੈਂਦੇ ਨੇ, ਜਦੋਂ ਡਰਾਮੇ ਆਉਂਦੇ ਨੇ, ਡਾਇਲੌਗ ਆਉਂਦੇ ਨੇ ਪੰਜਾਬੀ ਦੇ, ਤੇ ਉਸ ਵੇਲੇ ਤਾਂ ਸਾਰੇ ਬੋਲਣਾ ਜਿਹੜਾ ਮਾਣ ਫੀਲ ਕਰਦੇ ਨੇ। ਤੇ ਜਦੋਂ ਸਟੱਡੀ ਦੀ ਗੱਲ ਆਉਂਦੀ ਹੈ, ਜਦੋਂ ਐਜੂਕੇਸ਼ਨ ਦੀ ਗੱਲ ਆਉਂਦੀ ਹੈ, ਹਿਸਟਰੀ ਹੈਰੀਟੇਜ ਦੀ ਗੱਲ ਆਉਂਦੀ ਹੈ, ਤਾਂ ਉਸ ਵੇਲੇ ਤੁਸੀਂ ਇਨਵੇਡਰਸ ਨੂੰ ਆਪਣਾ ਸਾਰਾ ਕੁਝ ਮੰਨਣਾ ਸ਼ੁਰੂ ਹੋ ਜਾਂਦੇ ਹੋ। ਇਸ ਗੱਲ ਤੇ ਸੋਚਣਾ ਜ਼ਰੂਰ। ਕਿਸੇ ਨੂੰ ਅਗਰ ਮੰਦੀ ਲੱਗੀ ਹੋਏ ਮੇਰੀ ਗੱਲ ਤੇ ਮੈਂ ਮਾਫੀ ਚਾਹਣਾ, ਲੇਕਿਨ ਜੋ ਸੱਚ ਹੈ ਉਹ ਹੱਕ ਹੈ, ਔਰ ਹਮੇਸ਼ਾ ਹੱਕ ਦੀ ਜਿੱਤ ਹੁੰਦੀ ਹੈ, ਅੱਜ ਨਹੀਂ ਤੇ ਕੱਲ ਸਹੀ। ਪੰਜਾਬ, ਪੰਜਾਬੀਆਤ ਮੇਰੇ ਸੂਬੇ ਦਾ ਹੱਕ ਹੈ, ਔਰ ਅਸੀਂ ਲੈ ਕੇ ਰਵਾਂਗੇ।
ਕਿਸੇ ਦੂਜੇ ਨੂੰ ਅਸੀਂ ਮੰਨਦੇ ਨਹੀਂ, ਨਾ ਮੰਨਾਂਗੇ, ਨਾ ਅਸੀਂ ਕਦੀ ਮੰਨਿਆ। ਠੀਕ ਹੈ, ਦੁੱਲੇ ਪੋਰਸ ਦੀ ਧਰਤੀ ਹੈ ਔਰ ਰਾਏ ਅਹਿਮਦ ਖਾਨ ਖਲ ਦੀ